ਚੰਦ ਬਾਰੇ ਤੁਸੀਂ ਅੱਜ ਤੱਕ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਸਿਰਫ ਸਾਡੇ ਦੇਸ਼ ਵਿੱਚ ਹੀ ਨਹੀਂ, ਦੁਨੀਆ ਦੇ ਤਕਰੀਬਨ ਹਰ ਕਲਚਰ ਦੇ ਵਿੱਚ ਚੰਦ ਦੇ ਹਵਾਲੇ ਦੇ ਨਾਲ ਕੋਈ ਨਾ ਕੋਈ ਕਹਾਣੀ ਜ਼ਰੂਰ ਮੌਜੂਦ ਹੈ। ਨਿੱਕੇ ਹੁੰਦਿਆਂ ਨਾਨੀ ਜਾਂ ਦਾਦੀ ਕੋਲੋਂ ਚੰਦ ਬਾਰੇ ਕਹਾਣੀਆਂ ਸੁਣਨਾ ਕਿ ਚੰਦ ਉੱਤੇ ਇੱਕ ਔਰਤ ਚਰਖਾ ਕੱਤ ਰਹੀ ਏ, ਦੇਸੀ ਕਹਾਣੀਆਂ ਦੇ ਵਿੱਚ ਹਾਲੇ ਵੀ ਬੜੀ ਪਪੂਲਰ ਹੈ। ਪਰ ਅੱਜ ਜਿਹੜੀ ਗੱਲ ਅਸੀਂ ਚੰਦ ਦੇ ਹਵਾਲੇ ਦੇ ਨਾਲ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਬਿਲਕੁਲ ਸੱਚੀ ਗੱਲ ਹੈ। ਤੇ ਉਹ ਗੱਲ ਕੀ ਹੈ ਕਿ ਇੱਕ ਆਦਮੀ ਐਸਾ ਵੀ ਹੈ ਜਿਸ ਦੀ ਕਬਰ ਚੰਦ ਉੱਤੇ ਮੌਜੂਦ ਹੈ ਨਾ ਹੈਰਾਨੀ ਵਾਲੀ ਗੱਲ। ਇਸ ਬਾਰੇ ਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਚੰਦ ਤੇ ਸਭ ਤੋਂ ਪਹਿਲਾਂ ਪੈਰ ਰੱਖਣ ਵਾਲਾ ਇਨਸਾਨ ਨੀਲ ਆਰਮਸਟਰਾਂਗ ਸੀ, ਜਿਸ ਨੇ 1969 ਵਿੱਚ ਅਪੋਲੋ ਮਿਸ਼ਨ ਤੇ ਦੂਜੇ ਐਸਟ੍ਰੋਨੌਟਸ ਦੇ ਨਾਲ ਰਲ ਕੇ ਚੰਦ ਦੇ ਉੱਤੇ ਪੈਰ ਰੱਖਿਆ। ਪਰ ਉਹ ਕਿਹੜਾ ਇਨਸਾਨ ਹੈ ਜਿਸ ਦੀ ਚੰਦ ਦੇ ਉੱਤੇ ਕਬਰ ਮੌਜੂਦ ਹੈ? ਅੱਜ ਅਸੀਂ ਇਸੇ ਬਾਰੇ ਗੱਲਬਾਤ ਕਰਾਂਗੇ। ਇਸ ਇਨਸਾਨ ਦਾ ਨਾਮ ਯੂਜੀਨ ਸ਼ੂਮੇਕਰ ਹੈ। ਯੂਜੀਨ ਸ਼ੂਮੇਕਰ ਬੇਸਿਕਲੀ ਇੱਕ ਐਸਟ੍ਰੋਲੋਜਿਸਟ ਸੀ। ਇਸ ਨੇ ਬਹੁਤ ਸਾਰੇ ਖਲਾਬਾਜ਼ਾਂ ਨੂੰ ਤਰਬੀਅਤ ਦਿੱਤੀ। 28 ਅਪ੍ਰੈਲ 1928 ਨੂੰ ਪੈਦਾ ਹੋਣ ਵਾਲਾ ਯੂਜੀਨ ਦੁਨੀਆ ਦੇ ਅਜ਼ੀਮ ਦਿਮਾਗਾਂ ਵਿੱਚੋਂ ਇੱਕ ਸੀ। ਇੰਪੈਕਟ ਕੈਰੀਅਰ ਦੇ ਕੰਮ ਦੇ ਨਾਲ ਅਪੋਲੋ ਮਿਸ਼ਨ ਤੋਂ ਲੈ ਕੇ ਡਾਇਨਾਸੌਰਸ ਖਤਮ ਹੋਣ ਤੱਕ ਇਸ ਦੇ ਇਲਮ ਨੇ ਸਾਰਿਆਂ ਨੂੰ ਹੀ ਮੁਤਾਸਰ ਕੀਤਾ। ਇਹਦੇ ਕੰਮ ਨੂੰ ਐਪਰੀਸ਼ੀਏਟ ਕਰਨ ਲਈ ਉਸ ਦੌਰ ਦੇ ਸਦਰ ਜਾਰਜ H.W. ਨੇ ਯੂਜੀਨ ਸ਼ੂਮੇਕਰ ਨੂੰ ਨੈਸ਼ਨਲ ਮੈਡਲ ਆਫ ਸਾਇੰਸ ਦਿੱਤਾ। ਚੰਦ ਦੇ ਹਵਾਲੇ ਦੇ ਨਾਲ ਉਹਨੇ ਬਹੁਤ ਰਿਸਰਚ ਕੀਤੀ, ਪਰ ਉਹਦੀ ਇਹ ਰਿਸਰਚ ਚੰਦ ਤੋਂ ਦੂਰ ਰਹਿ ਕੇ ਹੀ ਹੋਈ। ਚੰਦ ਉੱਤੇ ਪੈਰ ਰੱਖਣਾ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਖ਼ਾਬ ਸੀ। ਉਹ ਸਪੇਸ ਸੂਟ ਪਾ ਕੇ ਚੰਦ ਦੇ ਉੱਤੇ ਟੁਰਨ ਦੀ ਟ੍ਰੇਨਿੰਗ ਵੀ ਕਰਦੇ ਰਹੇ। ਪਰ ਅਫਸੋਸ ਵਾਲੀ ਗੱਲ ਇਹ ਵੇ ਕਿ ਯੂਜੀਨ ਸ਼ੂਮੇਕਰ ਨੂੰ ਸਾਰੀ ਤਿਆਰੀ ਦੇ ਬਾਵਜੂਦ ਚੰਦ ਦੀ ਸਤ੍ਹਾ ਤੇ ਪੈਰ ਰੱਖਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਸ਼ੂਮੇਕਰ ਮੁਸਤਕਬਲ ਦੇ ਐਸਟ੍ਰੋਨੌਟਸ ਦੇ ਨਾਲ ਰਲ ਕੇ ਉਹਨਾਂ ਦੇ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੁੰਦਾ ਰਿਹਾ, ਜਿਹਦੇ ਵਿੱਚ ਉਹਨੂੰ ਚਟਾਨਾਂ ਤੇ ਪੱਥਰਾਂ ਦੇ ਨਮੂਨੇ ਇਕੱਠੇ ਕਰਨ ਦੀ ਤਰਬੀਅਤ ਵੀ ਦਿੱਤੀ ਗਈ। ਸ਼ੂਮੇਕਰ ਲੇਵੀ 9 ਇਸ ਦੀ ਬਹੁਤ ਵੱਡੀ ਦਰਿਆਫਤ ਸੀ, ਜਿਨੇ 1994 ਦੇ ਵਿੱਚ ਮੁਸ਼ਤਰੀ ਨਾਲ ਸਿਤਾਰਾ ਟਕਰਾਵਨ ਨੂੰ ਦਰਿਆਫਤ ਕੀਤਾ। ਇਸ ਦਰਿਆਫਤ ਦੇ ਵਿੱਚ ਯੂਜੀਨ ਦੀ ਵਾਈਫ ਤੇ ਇੱਕ ਹੋਰ ਸਾਇੰਸਦਾਨ ਕੈਰੋਲੀਨ ਵੀ ਸ਼ਾਮਲ ਸੀ। ਪਰ ਬਦਕਿਸਮਤੀ ਦੇ ਨਾਲ ਜੁਲਾਈ 1997 ਨੂੰ ਇਹ ਦੋਨੋਂ ਮੀਆਂ ਬੀਵੀ ਇੱਕ ਕਾਰ ਦੇ ਹਾਦਸੇ ਦੇ ਵਿੱਚ ਮਾਰੇ ਗਏ। ਕੈਰੋਲੀਨ ਵੀ ਇਹਨਾਂ ਦੇ ਨਾਲ ਸੀ, ਪਰ ਉਹ ਇਸ ਹਾਦਸੇ ਦੇ ਵਿੱਚ ਬਚ ਗਈ। ਪਰ ਯੂਜੀਨ ਜ਼ਿੰਦਾ ਨਾ ਰਹਿ ਸਕਿਆ। ਯੂਜੀਨ ਦੇ ਖ਼ਾਬ ਨੂੰ ਪੂਰਾ ਕਰਨ ਲਈ ਤੇ ਉਸ ਦੀਆਂ ਖਿਦਮਾਤ ਦੇ ਇਤਰਾਫ ਲਈ ਉਸ ਦੇ ਇੱਕ ਸਟੂਡੈਂਟ ਪੋਰਕੋ ਨੇ ਯੂਜੀਨ ਦੀ ਰਾਖ ਨੂੰ ਤਕਰੀਬਨ 28 ਗ੍ਰਾਮ ਦੇ ਕੈਪਸੂਲ ਦੇ ਅੰਦਰ ਰੱਖ ਕੇ ਨਾਸਾ ਦੇ ਖਲਾਈ ਜਹਾਜ਼ ਦੇ ਵਿੱਚ ਰੱਖ ਦਿੱਤੀ। ਇਸ ਤਰ੍ਹਾਂ ਕੈਪਸੂਲ ਰਾਹੀਂ ਯੂਜੀਨ ਦੀ ਐਸ਼ ਨੂੰ ਚੰਦ ਤੇ ਦਫਨ ਕੀਤਾ ਗਿਆ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਯੂਜੀਨ ਉਹ ਵਾਹਦ ਆਦਮੀ ਹੈ ਜੋ ਜ਼ਮੀਨ ਤੋਂ ਹਟ ਕੇ ਚੰਦ ਉੱਤੇ ਦਫਨ ਹੈ। ਇਸ ਆਈਡੀਆ ਤੋਂ ਮੁਤਾਸਰ ਹੋ ਕੇ ਸਟਾਰ ਟਰੈਕ ਵਰਗੇ ਸ਼ੋਅ ਵੇਖ ਕੇ ਅਮਰੀਕਾ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਇਨਸਾਨਾਂ ਨੂੰ ਖਲਾ ਵਿੱਚ ਦਫਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਯਾਨੀ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਜੋ ਲੋਕ ਜ਼ਮੀਨ ਤੇ ਦਫਨ ਹੋਣਾ ਨਹੀਂ ਚਾਹੁੰਦੇ, ਉਹਨਾਂ ਲਈ ਖਲਾ ਵਿੱਚ ਦਫਨ ਹੋਣ ਦੀ ਆਪਸ਼ਨ ਮੌਜੂਦ ਹੈ। ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਜੇ ਤੁਹਾਡੇ ਕੋਲ 4 ਪੈਸੇ ਹੈ ਨੇ ਤੇ ਤੁਸੀਂ ਮਰਨ ਤੋਂ ਬਾਅਦ ਖਲਾ ਦੇ ਵਿੱਚ ਵੀ ਦਫਨ ਹੋ ਸਕਦੇ ਹੋ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ।